ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨਾਲ ਕੀਤੀ ਮੁਲਾਕਾਤ। ਦਿੱਲੀ ਦੇ ਪ੍ਰਦੂਸ਼ਣ ਨਾਲ ਪੰਜਾਬ ਦਾ ਨਹੀਂ ਕੋਈ ਸਬੰਧ, ਕਿਸਾਨਾਂ ਵੱਲੋਂ ਸਾਂਝਾ ਪ੍ਰੈਸ ਬਿਆਨ ਜਾਰੀ। ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਮਿਲਣ ਤੇ ਐਸਜੀਪੀਸੀ ਦੀ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਖਾਰਜ। ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼, ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਨਿਰਪੱਖ ਜਾਂਚ ਦੀ ਕੀਤੀ ਮੰਗ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ। ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਤੇ ਮੁਲਾਕਾਤ ਹੋਈ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇੱਕ ਚੰਗੀ ਸ਼ਖਸੀਅਤ ਵਾਲੇ ਇਮਾਨਦਾਰ ਸਿੱਖ ਆਗੂ ਹਨ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੋੜ ਹੈ। ਉਹਨਾਂ ਕਿਹਾ ਕਿ ਅਜਿਹੇ ਸਿੱਖਾਂ ਦੀਆਂ ਸੇਵਾਵਾਂ ਪੰਥ ਲਈ ਜ਼ਰੂਰੀ ਹਨ। ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਤੇ ਅੱਜ ਗਿਆਨੀ ਰਘਬੀਰ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਪਹਿਲਾਂ ਵੀ ਉਹ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਆਪਣਾ ਪ੍ਰਤੀਕਰਮ ਦੇ ਚੁੱਕੇ ਹਨ। ਇਸ ਮੌਕੇ ਗਿਆਨੀ ਰਘਬੀਰ ਸਿੰਘ ਨਾਲ ਜਥੇਦਾਰ ਸੁਲਤਾਨ ਸਿੰਘ ਵੀ ਹਾਜ਼ਰ ਸਨ। ਧਾਮੀ ਸਾਹਿਬ ਨੀਚੇ ਕਰ ਲਾ ਥੋੜਾ ਸਾਡੇ ਬਹੁਤ ਹੀ ਸਤਿਕਾਰਯੋਗ ਹਸਤੀ ਨੇ, ਲੇਖ ਨੇ, ਗੁਰਸਿੱਖ ਨੇ, ਨਿਤਨੇਮੀ, ਇਮਾਨਦਾਰ, ਚੰਗੀ ਦਿੱਖ ਵਾਲੇ, ਬਹੁਤ ਵਧੀਆ ਇਨਸਾਨ ਨੇ। ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਿਵਾਰ 'ਤੇ ਕਿਰਪਾ ਕੀਤੀ ਹੈ। ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਰੌਣਕ ਗੁਰੂ ਸਾਹਿਬ ਨੇ ਬਖਸ਼ੀ ਹੈ, ਪੋਤੇ ਦੀ ਦਾਤ ਬਖਸ਼ੀ ਹੈ, ਉਹਦੀ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ 'ਤੇ ਮਾਨਯੋਗ ਪ੍ਰਧਾਨ ਸਾਹਿਬ ਦੇ ਗ੍ਰਹਿ ਵਿਖੇ ਪਹੁੰਚੇ ਸੀ। ਅਸਤੀਫੇ ਤੇ ਵਾਰਤਾਲਾਪ ਹੋਈ ਹੈ ਜੀ? ਹਾਂਜੀ, ਅਸਤੀਫੇ ਤੇ ਕੋਈ ਵਾਰਤਾਲਾਪ ਹੋਈ? ਦੇਖੋ ਬੇਨਤੀ ਕੀਤੀ ਹੈ ਕਿ ਇਹ ਜਿਹੀਆਂ ਜਿਹੜੀ ਦਿੱਖ ਵਾਲੇ ਪ੍ਰਧਾਨ ਜੀ ਦੀ ਦਿੱਖ ਹੈ, ਇਹ ਜਿਹੇ ਲੋਕਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ। ਔਰ ਇਹੋ ਜਿਹੇ ਗੁਰਸਿੱਖ ਜਿਹੜੇ ਨੇ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ, ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮੇਰ ਸਿੰਘ ਥੇੜੀ, ਮਾਨ ਸਿੰਘ ਰਾਜਪੁਰਾ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਇਸ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ 1987, 1995, 2002 ਦੀਆਂ ਕਿਤਾਬਾਂ ਵਿੱਚ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਬਿਮਾਰੀ ਲੱਗੇ ਝੋਨੇ ਦੀ ਫਸਲ ਦੇ ਮੁੱਢਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇ ਤਾਂ ਜੋ ਅੱਗੇ ਫਸਲ ਨੂੰ ਉਸ ਬਿਮਾਰੀ ਕਾਰਨ ਨੁਕਸਾਨ ਨਾ ਹੋਵੇ। ਪਹਿਲਾਂ ਸਰਕਾਰ ਦੇ ਆਪਣੇ ਅਦਾਰਿਆਂ ਵੱਲੋਂ ਕਿਤਾਬਾਂ ਵਿੱਚ ਸਿਫਾਰਿਸ਼ਾਂ ਕਰ ਅਤੇ ਪਿੰਡ-ਪਿੰਡ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਹੁਣ ਸਰਕਾਰ ਦੇ ਉਹਨਾਂ ਹੀ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਪ੍ਰਚਾਰ ਅਤੇ ਕਿਸਾਨਾਂ ਨੂੰ ਮੋਟੇ ਜੁਰਮਾਨੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਸਮੇਂ ਵਿੱਚ ਹੋਈਆਂ ਖੋਜਾਂ ਅਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਪਿਊਸ਼ ਗੋਇਲ ਦਾ ਹਾਲੀਆ ਬਿਆਨ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਵੀ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਪਹੁੰਚਦਾ। ਰਾਜਧਾਨੀ ਦਿੱਲੀ ਦੀ ਆਵੋ ਹਵਾ ਨੂੰ ਗੰਦਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੀ ਜ਼ਿੰਮੇਵਾਰ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਦਿਨੀ ਜਦੋਂ ਝੋਨੇ ਦਾ ਸੀਜ਼ਨ ਵੀ ਨਹੀਂ ਸੀ ਅਤੇ ਨਾ ਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ ਤਾਂ ਉਸ ਸਮੇਂ ਵੀ ਦਿੱਲੀ ਵਿੱਚ ਪੋਲਿਊਸ਼ਨ ਖਤਰਨਾਕ ਪੱਧਰ ਨੂੰ ਪਾਰ ਕਰ ਗਿਆ ਸੀ। ਇਸ ਲਈ ਕਿਸੇ ਹੋਰ ਦੇ ਗੁਨਾਹਾਂ ਲਈ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਦਿੱਲੀ ਵਿੱਚ ਹੋਣ ਵਾਲੇ ਪੋਲਿਊਸ਼ਨ ਲਈ ਦਿੱਲੀ ਦੀ ਆਪਣੀ ਇੰਡਸਟਰੀ, ਵਹੀਕਲ ਕੰਸਟਰਕਸ਼ਨ ਆਦਿ ਹੀ ਜ਼ਿੰਮੇਵਾਰ ਹਨ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਦੇ ਜੱਜ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਕਿਸਾਨਾਂ ਨੂੰ ਪੋਲਿਊਸ਼ਨ ਲਈ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਵੱਲੋਂ 2018 ਵਿੱਚ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਮਰਜ ਕਰਨ ਲਈ ਵਿੱਤੀ ਸਹਾਇਤਾ ਅਤੇ ਫ੍ਰੀ ਵਿੱਚ ਸੰਦ ਮੁਹੱਈਆ ਕਰਵਾਉਣ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ 2019 ਵਿੱਚ 100 ਰੁਪਏ ਪ੍ਰਤੀ ਕੁਇੰਟਲ ਝੋਨੇ ਉੱਪਰ ਬੋਨਸ ਦੇਣ ਦੇ ਸਰਕਾਰ ਨੂੰ ਹੁਕਮ ਦਿੱਤੇ ਗਏ ਸਨ। ਪਰ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਮੁਆਵਜ਼ਾ ਅਤੇ ਪਰਾਲੀ ਖੇਤਾਂ ਵਿੱਚ ਮਰਜ ਕਰਨ ਲਈ ਫ੍ਰੀ ਵਿੱਚ ਸੰਦ ਮੁਹੱਈਆ ਕਰਵਾਉਣ ਦੀ ਬਜਾਏ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰ ਰਹੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਦੀ ਜਮ੍ਹਾਂਬੰਦੀ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਸਨ, ਜੋ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਾਦਰਸ਼ਾਹੀ ਰਵੱਈਆ ਅਪਣਾਇਆ ਗਿਆ ਸੀ। ਇਸ ਲਈ ਪੰਜਾਬ ਸਰਕਾਰ ਆਪਣੇ ਵੱਲੋਂ ਹਿਟਲਰਸ਼ਾਹੀ ਫਰਮਾਨ ਜਾਰੀ ਕਰਕੇ ਕਿਸਾਨਾਂ ਉੱਪਰ ਕੀਤੇ ਗਏ ਪਰਾਲੀ ਸਾੜਨ ਦੇ ਪਰਚੇ ਅਤੇ ਜੁਰਮਾਨੇ ਰੱਦ ਕਰੇ। ਜੇਕਰ ਪੰਜਾਬ ਸਰਕਾਰ ਆਪਣੇ ਇਸ ਅੜੀਅਲ ਰਵੱਈਏ ਤੋਂ ਪਿੱਛੇ ਨਾ ਹਟੀ ਤਾਂ ਫਿਰ ਮਜਬੂਰਨ ਸਾਨੂੰ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਖੁਦ ਪੰਜਾਬ ਸਰਕਾਰ ਦੀ ਹੋਵੇਗੀ। ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਫਰਲੋ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਜੇਕਰ ਡੇਰਾ ਮੁਖੀ ਨੂੰ ਨਿਯਮਾਂ ਮੁਤਾਬਕ ਪੈਰੋਲ ਦਿੱਤੀ ਗਈ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਤੇ ਫਰਲੋ ਦੇਣ ਦੇ ਫੈਸਲੇ ਨੂੰ ਪਹਿਲਾਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਦੌਰਾਨ ਮਨਜੀਤ ਸਿੰਘ ਕਾਕਾ ਨਾਂ ਦੇ ਵਿਅਕਤੀ ਨੇ ਬੀਤੇ ਕੱਲ੍ਹ ਜ਼ਹਿਰ ਨਿਗਲ ਲਿਆ ਸੀ। ਇਸ ਤੇ ਹੁਣ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਹਨ।
ਉਹਨਾਂ ਕਿਹਾ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਨੂੰ ਚੈਲੰਜ ਕਰਦਾ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਵਾਅਦਾ ਕੀਤਾ ਸੀ ਕਿ ਭ੍ਰਿਸ਼ਟਾਚਾਰ ਸੰਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿ ਹੁਣ ਉਹ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਰਿਸ਼ਵਤ ਲੈਣ ਦੇ ਲੱਗੇ ਆਰੋਪਾਂ ਦੀ ਸੁਤੰਤਰ ਅਤੇ ਨਿਰਪੱਖ ਜੁਡੀਸ਼ੀਅਲ ਜਾਂਚ ਕਰਵਾਉਣਗੇ। ਦੱਸਣਯੋਗ ਹੈ ਕਿ ਮਨਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪ੍ਰਧਾਨਗੀ ਲਈ ਉਹਨਾਂ ਤੋਂ ਰਿਸ਼ਵਤ ਲਈ ਸੀ, ਪਰ ਕਿਸੇ ਹੋਰ ਤੋਂ ਵੱਧ ਰਕਮ ਦੀ ਰਿਸ਼ਵਤ ਲੈ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਮਨਜੀਤ ਸਿੰਘ ਨੇ ਇਹ ਕਦਮ ਚੁੱਕਿਆ ਹੈ। तो मैं अमन अरोड़ा जी ਨੂੰ ਪੁੱਛਣਾ ਚਾਹਨਾ, ਅਮਨ ਜੀ ਤੁਹਾਡੇ ਤੇ ਭਗਵੰਤ ਮਾਨ ਦੇ ਬਿਲਕੁਲ ਗੁਆਂਢ ਦੇ ਵਿੱਚ ਉਸੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਅਸੈਂਬਲੀ ਹਲਕਾ, ਉੱਥੋਂ ਦੇ ਐਮਐਲਏ ਨੇ ਬੀਬੀ ਨਰਿੰਦਰ ਕੌਰ ਭਰਾਜ। ਉਹਨਾਂ ਨੇ ਚੰਦ ਦਿਨ ਪਹਿਲੇ ਅੱਜ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ, ਬੜੀ ਦਰਦਨਾਕ ਵੀਡੀਓ ਹੈ, ਜਿਹਦੇ ਵਿੱਚ ਇੱਕ ਸਭ ਮਨਜੀਤ ਸਿੰਘ ਕਾਕਾ ਜਿਹੜੇ ਖੁਦ ਭਵਾਨੀਗੜ੍ਹ ਦੀ ਜਿਹੜੀ ਟਰੱਕ ਯੂਨੀਅਨ ਹੈ, ਉਹਨਾਂ ਨੇ ਫੈਸਲਾ ਕੀਤਾ ਸੀ ਉਹਨੇ 5 ਸਾਲ ਦੇ ਹਰ ਸਾਲ ਇੱਕ ਨਵਾਂ ਪ੍ਰਧਾਨ ਚੁਣਦੇ ਨੇ, ਉਹਨੇ 5 ਸਾਲ ਦੇ ਹੀ ਪ੍ਰਧਾਨ ਚੁਣੇ ਸੀ। ਐਤਕੀ ਵਾਰੀ ਮਨਜੀਤ ਸਿੰਘ ਕਾਕੇ ਦੀ ਸੀ ਤੇ ਮਨਜੀਤ ਸਿੰਘ ਕਾਕੇ ਕੋਲ ਨਰਿੰਦਰ ਕੌਰ ਭਰਾਜ ਜੀ ਨੇ ਡਿਮਾਂਡ ਰੱਖੀ ਕਿ ਪ੍ਰਧਾਨ ਤੁਸੀਂ ਤਾਂ ਬਣ ਸਕਦੇ ਹੋ ਜੇ ਮੈਨੂੰ ਵੀ ਕੋਈ ਦਿਓ, ਤੇ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਾ ਨੇ ਜਾਰੀ ਕੀਤੀ ਹੈ ਇੱਕ ਆ ਜਿਹੜੀ ਦਵਾਈ ਖਾਣ ਤੋਂ ਪਹਿਲੇ, ਤੇ ਉਹਦੇ ਵਿੱਚ ਉਹਨਾਂ ਨੇ ਖੁਦ ਕਬੂਲਿਆ ਕਿ ਤਕਰੀਬਨ 30 ਲੱਖ ਰੁਪਇਆ ਮੇਰੇ ਕੋਲ ਡਿਮਾਂਡ ਕੀਤਾ ਤੇ ਮੈਂ ਦਿੱਤਾ। ਉਸ ਤੋਂ ਬਾਅਦ ਅਨਾਉਂਸਮੈਂਟ ਤੋਂ ਪਹਿਲੇ ਉਹਨਾਂ ਦਾ ਪੀਏ ਬਲਾਕ ਆਪ ਦਾ ਪ੍ਰਧਾਨ ਰਹਿ ਚੁੱਕਿਆ ਉੱਤੇ ਗੁਰਪ੍ਰੀਤ ਸਿੰਘ ਜਿਹਦਾ ਨਾਂ ਹੈ, ਉਹਨੇ ਆ ਕੇ ਫਿਰ ਪੈਸੇ ਵਾਪਸ ਕੀਤੇ। ਉਹਦੀ ਫੋਟੋ ਵੀ ਹੈ ਵੀਡੀਓ ਦੇ ਵਿੱਚ, ਬਕਾਇਦਾ ਤੌਰ ਉਹਦੀ ਫੋਟੋ ਹੈ 30 ਲੱਖ ਰੁਪਏ ਵਾਪਸ ਕਰਦਿਆਂ ਦੀ, ਤੇ ਦੂਸਰੇ ਪਾਸੇ 50 ਲੱਖ ਰੁਪਇਆ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਉਹਦੇ ਗੱਲ ਦੇ ਵਿੱਚ ਹਾਰ ਪਾ ਦਿੱਤੇ ਜਿੱਤ ਦੇ। ਤੇ ਮੈਂ ਪੁੱਛਣਾ ਚਾਹਾਂਗਾ ਕਿ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਓਗੇ? ਭਾਵੇਂ ਇਹ ਗੱਲ ਗਲਤ ਹੈ, ਮੈਂ ਵੀ ਇਸ ਗੱਲ ਨੂੰ ਕਬੂਲਣਾ, ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਵੀ ਉਹਨਾਂ ਬੜਾ ਗੁਨਾਹ ਹੈ, ਬਟ ਅੱਜ ਅਮਨ ਅਰੋੜਾ ਜੀ ਤੁਸੀਂ ਤਾਂ ਔਨ ਦੀ ਫਲੋਰ ਆਫ ਦੀ ਹਾਊਸ ਤੇ ਕਿਹਾ ਸੀ ਕਿ ਅਸੀਂ ਇਸ ਕਿਸਮ ਦੀ ਕੋਈ ਵੀ ਚੀਜ਼ ਅਲਾਉ ਨਹੀਂ ਕਰਾਂਗੇ। ਕਿਸੇ ਨੂੰ ਵੀ ਕੋਈ ਗੱਲ ਹੋਏ ਤੁਸੀਂ ਸਾਡੇ ਸਾਹਮਣੇ ਲੈ ਕੇ, ਤੁਹਾਡੇ ਸਾਹਮਣੇ ਮੈਂ ਪਹਿਲਾ ਚੈਲੰਜ ਲੈ ਕੇ ਆਇਆ ਕਿ ਇੱਕ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕੋਈ ਜੁਡੀਸ਼ੀਅਲ ਕਿਸੇ ਜੱਜ ਦੇ ਕੋਲੋਂ ਇਹਦੀ ਬਕਾਇਦਾ ਤੌਰ ਤਹਿਕੀਕਾਤ ਕਰਾਉਣ ਨੂੰ ਤੁਸੀਂ ਤਿਆਰ ਹੋ? ਅਸੀਂ ਪੁਲਿਸ ਦੀ ਕੋਈ ਸਿੱਟ ਨਹੀਂ ਬਣਵਾਉਣੀ, ਪੁਲਿਸ ਦੀ ਸਿੱਟ ਨੇ ਤੇ ਝੂਠੀਆਂ ਰਿਪੋਰਟਾਂ ਹੀ ਦੇਣੀਆਂ ਤੁਹਾਡੇ ਕਹਿਣ ਤੇ। ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੇ ਕੋਲੋਂ ਇਨਵੈਸਟੀਗੇਸ਼ਨ ਲਾਉਣ ਨੂੰ ਤਿਆਰ ਹੋ ਤੇ ਉਹਨੂੰ ਟਾਈਮ ਬਾਉਂਡ ਕਰੋਗੇ ਕਿ ਇੰਨੀ ਦੇਰ ਦੇ ਵਿੱਚ 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਰਿਪੋਰਟ ਦੇਣ? ਤੇ ਕੀ ਤੁਸੀਂ ਆਪਣੀ ਐਮਐਲਏ ਸਾਹਿਬਾਂ ਤੇ ਉਹਨਾਂ ਦੇ ਜਿਹੜੇ ਬਲਾਕ ਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਉਹਨਾਂ ਦੇ ਪੀਏ ਗੁਰਪ੍ਰੀਤ ਸਿੰਘ ਜਾਂ ਇੱਕ ਦੋ ਆਦਮੀ ਹੋਰ ਮਨਜੀਤ ਸਿੰਘ ਕਾਕੇ ਨੇ ਜਿਨ੍ਹਾਂ ਦਾ ਨਾਂ ਲਿਆ ਦਵਾਈ ਖਾਣ ਤੋਂ ਪਹਿਲੇ, ਉਹ ਤੇ ਕੁਦਰਤੀ ਪਰਮਾਤਮਾ ਨੇ ਮਿਹਰ ਕੀਤੀ, ਉਹਨਾਂ ਨੂੰ ਲੋਕਲ ਹਸਪੀਟਲ 'ਚ ਖੜਿਆ, ਪਹਿਲੇ ਭਵਾਨੀਗੜ੍ਹ ਤੋਂ ਫਿਰ ਉਹਨੂੰ ਰਜਿੰਦਰ ਹਸਪੀਟਲ ਮੈਡੀਕਲ ਕਾਲਜ ਪਟਿਆਲੇ ਲੈ ਗਏ, ਉਹਨਾਂ ਦੀ ਜਾਨ ਬਚ ਗਈ ਹੈ। ਉਹਨਾਂ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਸੀ ਖੁਦਕਸ਼ੀ ਕਰਨ ਦੀ। ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ? ਜੇ ਇਹ ਗੱਲ ਸਾਬਤ ਹੋਗੀ ਕੀ ਤੁਸੀਂ ਨਰਿੰਦਰ ਕੌਰ ਭਰਾਜ ਤੇ ਕੋਈ ਐਕਸ਼ਨ ਲਓਗੇ? ਇਸ ਕਿਸਮ ਦੇ ਅਨੇਕਾਂ ਤੁਹਾਡੇ ਐਮਐਲਏ, ਅਨੇਕਾਂ ਤੁਹਾਡੇ ਮਿਨਿਸਟਰਸ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਤੇ ਉਹੀ ਤੁਸੀਂ ਠੰਡੇ ਬਸਤੇ 'ਚ ਪਾਤੀ ਹੈ। ਮੈਂ ਤੇ ਸ਼ਰੇਆਮ ਤੁਹਾਡੇ ਤੇ ਚਾਰਜਸ ਲਾਏ ਨੇ, ਤੁਸੀਂ ਮੁੱਕਰ ਗਏ ਬਿਜਲੀ ਬੋਰਡ ਦੇ ਚਾਰਜਸ ਤੋਂ ਵੀ। ਫਿਰ ਤੁਸੀਂ ਕਬੂਲ ਲਿਆ ਕਿਸੇ ਵਿਚੋਲੇ ਨੇ ਲੈ ਲਏ ਸੀ ਪੈਸੇ, ਪਹਿਲੇ ਕਰੋੜ ਦੀ ਗੱਲ ਆਈ, ਫਿਰ 7 ਲੱਖ ਤੇ ਆ ਗਈ। ਮੈਂ ਪੁੱਛਣਾ ਚਾਹੁੰਦਾ ਜੇ 7 ਲੱਖ ਵੀ ਆਇਆ ਕਿ ਉਸ ਆਦਮੀ ਤੇ ਜਿਹਨੇ 7 ਲੱਖ ਰੁਪਇਆ ਲਿਆ ਤੁਸੀਂ ਕਿ ਅਸੀਂ ਪੈਸੇ ਵਾਪਸ ਕਰਾ ਦਿੱਤੇ? ਕੀ ਤੁਸੀਂ ਉਹਦੇ ਤੇ ਕੇਸ ਰਜਿਸਟਰ ਕਿਉਂ ਨਹੀਂ ਕਰਾਇਆ? ਕੀ ਉਹ ਕੇਸ ਵਿਜੀਲੈਂਸ ਨੂੰ ਕਿਉਂ ਨਹੀਂ ਦਿੱਤਾ ਗਿਆ? ਪੈਸੇ ਵਾਪਸ ਕਰਾਣੇ ਤੇ ਕੋਈ ਗੁਨਾਹ ਦੀ ਮਾਫੀ ਥੋੜਾ ਹੁੰਦੀ ਹੈ। ਕੱਲ ਨੂੰ ਕੋਈ ਬੈਂਕ ਲੁੱਟ ਲਏ, ਚੋਰ ਫੜੇ ਜਾਣ, ਉਹ ਕਹਿਣਾ ਸੀ ਫਿਰ ਤੁਹਾਨੂੰ ਪੈਸੇ ਵਾਪਸ ਕਰ ਦੇਣੇ, ਕਿ ਉਹ ਬੈਂਕ ਡਕੈਤੀ ਤੋਂ ਮਾਫੀ ਮਿਲ ਜਾਏਗੀ? ਤਾਂ ਮੈਂ ਅਮਨ ਅਰੋੜਾ ਜੀ ਨੂੰ ਮੇਰਾ ਇੱਕ ਚੈਲੰਜ ਹੈ ਕਿ ਤੁਹਾਡੇ ਸਾਹਮਣੇ ਕੇਸ ਹੈ, ਪੰਜਾਬ ਦੇ ਲੋਕ ਉਮੀਦ ਕਰਦੇ ਨੇ, ਉਮੀਦ ਤੇ ਵੈਸੇ ਹੁਣ ਤੁਹਾਡੇ ਤੋਂ ਹੈ ਕਿਸੇ ਨੂੰ ਕੋਈ ਨਹੀਂ, ਪਰ ਲੈਟ ਅਸ ਸੀ ਤੁਸੀਂ ਹੁਣੇ ਤਾਜ਼ੇ ਪ੍ਰਧਾਨ ਬਣੇ ਹੋ, ਔਨ ਦੀ ਫਲੋਰ ਆਫ ਦੀ ਹਾਊਸ ਤੁਸੀਂ ਸਾਰੇ ਪੰਜਾਬ ਨੂੰ ਯਕੀਨ ਦਿਵਾਇਆ ਸੀ ਕਿ ਕੋਈ ਵੀ ਇਸ ਕਿਸਮ ਦੀ ਕਿਸੇ ਨੂੰ ਕੋਈ ਰਿਪੋਰਟ ਆਉਂਦੀ ਹੈ ਤੁਸੀਂ ਸਾਡੇ ਤੱਕ ਭੇਜੋ, ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ। ਲਓ ਤੁਹਾਡੇ ਕੋਲ ਅਮਨ ਅਰੋੜਾ ਜੀ ਇਹ ਪਹਿਲਾ ਚੈਲੰਜ ਆਇਆ, ਵੇਖਦੇ ਆ ਨਰਿੰਦਰ ਕੌਰ ਭਰਾਜ ਦੇ ਕੇਸ ਦੇ ਵਿੱਚ ਜਿੱਥੇ ਮਨਜੀਤ ਸਿੰਘ ਕਾਕੇ ਕੋਲ 30 ਲੱਖ ਰੁਪਇਆ ਲਿਆ ਗਿਆ, ਕਿ ਉਹਦੇ ਵਿੱਚ ਤੁਸੀਂ ਕੋਈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰੋਗੇ? ਕੀ ਜਸਟਿਸ ਪ੍ਰਵੇਲ ਕਰੇਗੀ?
ਕੀ ਉਹਦੇ ਵਿੱਚ ਕਾਨੂੰਨ ਪ੍ਰਵੇਲ ਕਰੇਗਾ? ਕੀ ਉਹਦੇ ਵਿੱਚ ਇਸ ਆਦਮੀ ਨੂੰ ਜਸਟਿਸ ਮਿਲ ਪਾਏਗੀ, ਨਿਆਂ ਮਿਲ ਪਾਏਗਾ? ਇਹ ਸਵਾਲ ਤੁਹਾਡੇ ਸਾਹਮਣੇ ਹੈ। ਹੁਣ ਵੇਖਣਾ ਚਾਹੁੰਦੇ ਨੇ ਤੁਸੀਂ ਕੀ ਕਰਦੇ ਹੋ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰ ਮਨਿੰਦਰ ਸਿੱਧੂ ਤੇ ਪਾਈ FIR ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੱਧੂ ਖਿਲਾਫ ਹੋਈ FIR ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਮੋਦੀ ਸਰਕਾਰ ਵਾਂਗ ਮੀਡੀਆ ਨੂੰ ਹਾਈਜੈਕ ਕੀਤਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਹੋਈ ਆਪਣੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਅਜੇ ਵੀ ਮੀਡੀਆ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਦੀ ਦੁਰਵਰਤੋਂ ਕਰਨ ਤੇ ਤੁਲੀ ਹੋਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਠਿੰਡਾ ਪੁਲਿਸ ਨੇ ਲੋਕ ਆਵਾਜ਼ ਟੀਵੀ ਦੇ ਮਨਿੰਦਰਜੀਤ ਸਿੱਧੂ ਖਿਲਾਫ ਸਿਰਫ ਰਾਮਪੁਰਾ ਫੂਲ ਦੇ MLA ਬਲਕਾਰ ਸਿੰਘ ਦੀ ਆਡੀਓ ਦਾ ਪਰਦਾਫਾਸ਼ ਕਰਨ ਕਰਕੇ FIR ਦਰਜ ਕੀਤੀ ਹੈ, ਜਿਸ ਵਿੱਚ ਉਹ ਆਪਣੀ ਹੀ ਪਾਰਟੀ ਦੇ ਵਰਕਰਾਂ ਦੀਆਂ ਔਰਤਾਂ ਦਾ ਅਪਮਾਨ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਮੀਡੀਆ ਨੂੰ ਡਰਾਉਣ ਲਈ ਪੁਲਿਸ ਦੀ ਘੋਰ ਦੁਰਵਰਤੋਂ ਹੈ। ਮੈਂ DGP ਪੰਜਾਬ ਨੂੰ ਜਲਦ ਤੋਂ ਜਲਦ ਦਖਲ ਦੇਣ ਅਤੇ ਮਨਿੰਦਰਜੀਤ ਸਿੱਧੂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰਨ ਦੀ ਅਪੀਲ ਕਰਦਾ ਹਾਂ। ਦੋਸਤੋ, ਤੁਸੀਂ ਸਭ ਨੇ ਕੱਲ ਦੇਖ ਲਿਆ ਕਿ ਮਨਿੰਦਰਜੀਤ ਸਿੰਘ ਸਿੱਧੂ ਬੜਾ ਪਪੂਲਰ ਇੱਕ ਸਾਡਾ ਆਜ਼ਾਦ ਮੀਡੀਆ ਦਾ ਚਿਹਰਾ ਵਾ ਪੰਜਾਬ ਦੇ ਵਿੱਚ। ਇਹਦਾ ਚੈਨਲ ਦਾ ਨਾਮ ਹੈਗਾ ਲੋਕ ਆਵਾਜ਼ ਟੀਵੀ। ਇਹ ਕਾਫੀ ਅਰਸੇ ਤੋਂ ਆਜ਼ਾਦ ਮੀਡੀਆ ਮਤਲਬ ਕਿ ਸਰਕਾਰ ਅਗਰ ਗਲਤ ਗੱਲਾਂ ਕਰਦੀ ਆ ਤੇ ਸਰਕਾਰ ਨੂੰ ਵੀ ਐਕਸਪੋਜ਼ ਕਰਦਾ, ਅਗਰ ਕੋਈ ਸਰਕਾਰ ਚੰਗਾ ਕੰਮ ਕਰਦੀ ਤੇ ਉਸ ਦੀ ਵੀ ਵਜ਼ਾਹਤ ਕਰਦਾ। ਪਰ ਪਿਛਲੇ ਦਿਨਾਂ 'ਚ ਕੀ ਹੋਇਆ ਕਿ ਇਸ ਮਨਿੰਦਰ ਸਿੰਘ ਸਿੱਧੂ ਨੇ ਨਾ ਇੱਕ ਉਹਦੇ ਕੋਲ ਆਡੀਓ ਆਈ ਆ, ਬਲਕਾਰ ਸਿੰਘ ਜਿਹੜਾ ਰਾਮਪੁਰੇ ਫੂਲ ਦਾ ਆਮ ਆਦਮੀ ਪਾਰਟੀ ਦਾ MLA ਆ, ਉਹਦੀ ਇੱਕ ਆਡੀਓ ਕਨਵਰਸੇਸ਼ਨ ਹੋ ਰਹੀ ਹੈ ਇੱਕ ਵਿਅਕਤੀ ਦੇ ਨਾਲ, ਔਰ ਉਸ ਵਿੱਚ ਉਹ ਔਰਤਾਂ ਦਾ ਮਜ਼ਾਕ ਉਡਾ ਰਿਹਾ। ਔਰ ਸਭ ਤੋਂ ਮਾੜੀ ਗੱਲ ਹੈ ਕਿ ਆਪਣੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਔਰਤਾਂ ਦਾ ਮਜ਼ਾਕ ਉਡਾਉਂਦਾ ਨਜ਼ਰ ਆਇਆ ਉਹ ਆਡੀਓ ਦੇ ਵਿੱਚ। ਉਹ ਆਡੀਓ ਕਨਵਰਸੇਸ਼ਨ ਕੋਈ 3-4 ਮਿੰਟ ਦੀ ਸੀਗੀ। ਉਸ ਆਡੀਓ ਕਨਵਰਸੇਸ਼ਨ ਉਹ ਜਿਹੜੇ ਬੰਦੇ ਨਾਲ ਉਹਦੀ ਗੱਲਬਾਤ ਹੋਈ ਉਸਨੇ ਪੁਸ਼ਟੀ ਕੀਤੀ, ਉਸਨੇ ਮਨਿੰਦਰਜੀਤ ਸਿੰਘ ਸਿੱਧੂ ਨੂੰ ਆਡੀਓ ਕਨਵਰਸੇਸ਼ਨ ਅੱਗੇ ਕਰਤੀ। ਔਰ ਮਨਿੰਦਰਜੀਤ ਸਿੰਘ ਸਿੱਧੂ ਨੇ ਜਿਹੜੀ ਆਡੀਓ ਕਨਵਰਸੇਸ਼ਨ ਸ਼ੇਅਰ ਕੀਤੀ ਫੇਸਬੁੱਕ ਤੇ, ਉਹਦੇ ਲਿਖਿਆ ਕਿ ਲੋਕ ਆਵਾਜ਼ ਟੀਵੀ ਇਹਦੀ ਪੁਸ਼ਟੀ ਨਹੀਂ ਕਰਦਾ। ਬੰਦੇ ਨੇ ਕਿਹਾ ਕਿ ਮੇਰੇ ਕੋਲ ਆਈ ਆ ਤਾਂ ਮੈਂ ਇਹਨੂੰ ਪਲੇ ਕਰ ਰਿਹਾ ਵਾਂ। ਔਰ ਉਹ ਆਦਮੀ ਜਿਹੜੇ ਨੇ ਦਿੱਤੀ ਆ, ਜਿਹਦੇ ਨਾਲ ਗੱਲ ਹੋਈ, ਉਸਨੇ ਉਹਨੂੰ ਆਡੀਓ ਦਿੱਤੀ। ਬਲਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਫੇਸਬੁੱਕ ਦੇ ਉੱਤੇ, ਟਵਿੱਟਰ ਤੇ ਸ਼ੇਅਰ ਕੀਤਾ। ਮੈਂ ਆਪ ਟਵਿੱਟਰ ਤੇ ਉਸ ਆਡੀਓ ਕਨਵਰਸੇਸ਼ਨ ਨੂੰ ਸ਼ੇਅਰ ਕੀਤਾ ਕਿ ਆਹ ਲੈਵਲ ਆ ਆਮ ਆਦਮੀ ਪਾਰਟੀ ਸ਼ਿਕਾਇਤਕਰਤਾ ਖੜਾ ਕਰਕੇ ਤੇ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ FIR ਦਰਜ ਕਰਤੀ ਜੀ। ਮੈਂ ਸਮਝਦਾ ਕਿ ਇਹ ਸਿੱਧਾ ਆਜ਼ਾਦ ਮੀਡੀਆ ਦੇ ਉੱਤੇ ਹਮਲਾ ਵਾ। ਇਹ ਪਹਿਲੀ ਵਾਰ ਨਹੀਂ ਹਮਲਾ ਕੀਤਾ। ਪਿਛਲੇ 3 ਸਾਲਾਂ 'ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਬੋਲੇ ਉਹਨੂੰ ਚੱਕ ਢਾਉਂਦੇ ਨੇ, ਉਹਦੇ ਤੇ ਪਰਚੇ ਦਰਜ ਕਰਦੇ ਨੇ, ਉਹਨਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ। ਕੁੱਲ ਮਿਲਾ ਕੇ ਪਹਿਲੀ ਵਾਰ ਹੋਇਆ ਜਿੰਨੀ ਦੇਰ ਤਾਂ ਮੈਂ ਸਿਆਸਤ 'ਚ ਆ ਕਿ ਕਿਸੇ ਸਰਕਾਰ ਨੇ ਮੀਡੀਆ ਨੂੰ ਇੰਨੀ ਬੁਰੀ ਤਰ੍ਹਾਂ ਕੰਟਰੋਲ ਕੀਤਾ ਹੋਵੇ। 2 ਤਰੀਕੇ ਨੇ ਮੀਡੀਆ ਨੂੰ ਕੰਟਰੋਲ ਕਰਨ ਦੇ। ਇੱਕ ਤਾਂ ਹੈਗਾ ਕਿ ਉਹਨਾਂ ਨੂੰ ਦੱਬ ਕੇ ਲਾਲਚ ਦੇਣਾ, ਮਤਲਬ ਸਰਕਾਰੀ ਪੈਸਾ ਵਾ ਉਡਾਓ ਜਿੰਨਾ ਮਰਜ਼ੀ। ਉਹ ਜਿਹੜੇ ਇਹਨਾਂ ਦੇ ਸਟੇਟ ਸਪਾਂਸਰਡ ਟੈਲੀਵਿਜ਼ਨ ਚੈਨਲ ਨੇ ਜਾਂ ਅਖਬਾਰਾਂ ਨੇ, ਉਹਨਾਂ ਨੂੰ ਵੱਡੇ ਕਰੋੜਾਂ ਦੇ ਇਸ਼ਤਿਹਾਰ ਦਿੰਦੇ ਨੇ। ਉਹ ਬੜੇ ਸੋਹਣੇ ਸਹਿਮਤ ਹੋ ਕੇ ਫਿਰ ਉਹ ਜੋ ਸਰਕਾਰ ਉਹਨਾਂ ਨੂੰ ਲਾਈਨ ਦਿੰਦੀ ਆ ਉਸੇ ਲਾਈਨ ਨੂੰ ਦਿਖਾਉਂਦੇ, ਦੂਜੇ ਕਿਸੇ ਹੋਰ ਪੱਖ ਲਾਈਨ ਨੂੰ ਨਹੀਂ ਦਿਖਾਉਂਦੇ। ਦੂਸਰਾ ਤਰੀਕਾ ਮੀਡੀਆ ਜਿਹੜਾ ਨਹੀਂ ਮੰਨਦਾ, ਜਿਹੜਾ ਆਜ਼ਾਦ ਮੀਡੀਆ ਆਪਣੇ ਤੌਰ ਤੇ ਦਿਖਾਈ ਜਾਂਦਾ ਔਰ ਐਕਸਪੋਜ਼ ਕਰੀ ਜਾਂਦਾ ਸਰਕਾਰ ਦੇ ਮਾਈਨਿੰਗ ਦੇ ਸਕੈਂਡਲਸ, ਉਹਨਾਂ ਦੀ ਕਰਪਸ਼ਨ ਦੇ ਸਕੈਂਡਲਸ, ਉਹਨਾਂ ਦੇ ਹੋਰ ਬਦਤਮੀਜ਼ੀਆਂ, ਜਿਵੇਂ ਕਿ ਆ ਬਲਕਾਰ ਸਿੰਘ ਦੀ ਉਹਨਾਂ ਨੇ ਬਦਤਮੀਜ਼ੀ ਐਕਸਪੋਜ਼ ਕੀਤੀ। ਉਹਨਾਂ ਨੂੰ ਫਿਰ ਡਰਾਉਣ ਦਾ ਤਰੀਕਾ ਹੈਗਾ ਪੁਲਿਸ ਦਾ ਮਿਸਯੂਜ਼। ਪੁਲਿਸ ਦੇ ਰਾਹੀਂ ਪਰਚੇ ਦਰਜ ਕਰੋ, FIR ਦਰਜ ਕਰੋ, ਛਾਪੇ ਮਾਰੋ, ਚੱਕ ਲਓ, ਢਾਹ ਲਓ। ਔਰ ਅੱਜ ਇਹ ਪਹਿਲੀ ਵਾਰ ਨਹੀਂ ਹੋਇਆ, ਬਹੁਤ ਸਾਰੇ ਟਵਿੱਟਰ ਅਕਾਊਂਟਸ, ਬਹੁਤ ਸਾਰੇ ਵੈਬ ਚੈਨਲ ਟੀਵੀ ਦੇ ਜਿਹੜੇ ਆ ਉਹ ਬਲੈਕਆਊਟ ਕੀਤੇ ਗਏ, ਬੰਦ ਕੀਤੇ ਗਏ ਭਗਵੰਤ ਮਾਨ ਦੀ ਸਰਕਾਰ ਵੱਲੋਂ। ਪਾਕਿਸਤਾਨ ਦੇ ਜਾਮੀਆ ਹੱਕਾਨੀਆ ਮਸਜਿਦ ਵਿੱਚ ਬੰਬ ਧਮਾਕਾ ਹੋਇਆ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਮਸਜਿਦ ਵਿੱਚ ਇਹ ਧਮਾਕਾ ਹੋਇਆ। ਇੱਕ ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਅਬਦੁਲ ਰਸ਼ੀਦ ਨੇ ਦੱਸਿਆ ਕਿ ਇਹ ਧਮਾਕਾ ਖੈਬਰ ਪਖਤੂਨਖਵਾ ਸੂਬੇ ਦੇ ਅਕੋਰਾ ਖਟਕ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕਾ ਮਦਰਸੇ ਦੇ ਮੁੱਖ ਹਾਲ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਇਸ ਖੇਤਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਜਾਮੀਆ ਹੱਕਾਨੀਆ ਸੈਮੀਨਰੀ ਦੇ ਅੰਦਰਲੇ ਕੰਪਲੈਕਸ ਵਿੱਚ ਜਿੱਥੇ ਧਮਾਕਾ ਹੋਇਆ ਸੀ, ਲਗਭਗ 4000 ਵਿਦਿਆਰਥੀ ਰਹਿੰਦੇ ਹਨ, ਜਿਨ੍ਹਾਂ ਨੂੰ ਮੁਫਤ ਭੋਜਨ ਅਤੇ ਸਿੱਖਿਆ ਦਿੱਤੀ ਜਾਂਦੀ ਹੈ।
ਇੱਕ ਰਿਪੋਰਟ ਮੁਤਾਬਕ ਕੇਪੀ ਦੇ ਆਈਜੀ ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਆਤਮਘਾਤੀ ਧਮਾਕਾ ਜਾਪਦਾ ਹੈ। ਉਹਨਾਂ ਕਹਿ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੌਲਾਨਾ ਹਾਮਿਦੁਲ ਹਕ ਹਕਾਨੀ ਦਾ ਨਿਸ਼ਾਨਾ ਸੀ। ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਐਕਸ ਤੇ ਪੋਸਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਕਹਿ ਕੇ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜੇ ਹਾਂ। ਉਹਨਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕੀਤੀ। ਦਿੱਲੀ ਦੀ ਇੱਕ ਅਦਾਲਤ ਨੇ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਇਸ਼ਤਗਾਸ਼ਾ ਧਿਰ ਦੇ ਗਵਾਹ ਦਾ ਬਿਆਨ ਦਰਜ ਕੀਤਾ ਹੈ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਮਾਹਰ ਐਸ ਇੰਗਾਰਸਲ ਦਾ ਬਿਆਨ ਦਰਜ ਕੀਤਾ ਅਤੇ ਮਾਮਲੇ ਵਿੱਚ ਬਹਿਸ ਲਈ 7 ਮਾਰਚ ਦੀ ਤਰੀਕ ਤੈਅ ਕੀਤੀ ਹੈ। ਟਾਈਟਲਰ ਦੇ ਕਿਸੇ ਸਫ਼ਰ ਵਿੱਚ ਹੋਣ ਕਾਰਨ ਅਦਾਲਤ ਨੇ ਉਸ ਨੂੰ ਇੱਕ ਦਿਨ ਲਈ ਨਿੱਜੀ ਤੌਰ ਤੇ ਪੇਸ਼ੀ ਤੋਂ ਛੋੜ ਦਿੱਤੀ ਸੀ। ਇਹ ਕੇਸ ਕੌਮੀ ਰਾਜਧਾਨੀ ਦਿੱਲੀ ਦੇ ਪੁਲਬੰਗਸ਼ ਇਲਾਕੇ ਵਿੱਚ 3 ਸਿੱਖਾਂ ਦੀ ਹੱਤਿਆ ਕੀਤੇ ਜਾਣ ਨਾਲ ਸੰਬੰਧਿਤ ਹੈ।